व्यूअर्स वेलकम बैक ऑन प्रोग्राम। व्यूअर्स हुण आपां गलबात करन जा रहे हैं कि मोदी ਵੱਲੋਂ बंगाल ਦੇ ਚੋਣ ਦੌਰੇ ਦੌਰਾਨ ਹਿੰਦੂਤਵਾ ਦਾ ਜਿਹੜਾ ਕਾਰਡ ਹੈ ਉਹ ਖੁੱਲ ਕੇ ਖੇਡਿਆ ਜਾ ਰਿਹਾ ਹੈ। ਬੰਗਾਲ ਦੀ ਸੋਸਾਇਟੀ ਨੂੰ ਹਿੰਦੂ ਮੁਸਲਮਾਨ ਖਹਿਮਿਆਂ ਵਿੱਚ ਵੰਡ ਕੇ ਪੂਰੀ ਤਰ੍ਹਾਂ ਨਫ਼ਰਤ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਸੋ ਦੂਸਰੇ ਪਾਸੇ ਜੰਮੂ ਕਸ਼ਮੀਰ ਸਰਕਾਰ ਨੇ ਤ੍ਰਿਪੁਤੀ ਦੇ ਮੰਦਰ ਵਾਂਗ ਇੱਕ ਵੱਡਾ ਮੰਦਰ ਬਣਾਉਣ ਲਈ 62 ਏਕੜ ਜ਼ਮੀਨ ਜਿਹੜੀ ਹੈ ਉਹ ਦਿੱਤੀ ਹੈ। ਸੋ ਕੇਰਲਾ ਦੇ ਚੋਣ ਪ੍ਰਚਾਰ ਦੌਰਾਨ ਵੀ बीजेपी ਵੱਲੋਂ ਥਾਂ ਥਾਂ ਹਿੰਦੂਤਵਾ ਦਾ ਰਾਗ ਜਿਹੜਾ ਹੈ ਉਹ ਲਾਪਿਆ ਜਾ ਰਿਹਾ ਹੈ। ਸੋ ਜ਼ਾਹਿਰ ਹੈ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰਾ ਭਾਰਤ ਹਿੰਦੂਤਵਾ ਦੇ ਨਫ਼ਰਤ ਭਰੇ ਸ਼ੋਲਿਆਂ ਵਿੱਚ ਸੜ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? देखो ਜਦੋਂ ਵੀ ਅਸੀਂ ਵੈਸੇ ਨਫ਼ਰਤ ਦੀ ਜ਼ਹਿਰ ਦੀ ਗੱਲ ਕਰਦੇ ਹਾਂ ਤੇ ਜ਼ਹਿਰ ਲਫ਼ਜ਼ ਕਿਹਾ ਸੱਪ ਸਾਹਮਣੇ ਆਉਂਦਾ ਹੈ, ਪਰ ਇਹ ਵੀ ਇੱਕ ਹਕੀਕਤ ਹੈ ਕਿ ਸੱਪ ਦੇ ਕੋਈ ਬਾਡੀ ਦੇ ਵਿੱਚ ਜਿੰਨਾ ਮਰਜ਼ੀ ਲੰਬਾ ਸੱਪ ਹੋਏ ਜ਼ਹਿਰ ਨਹੀਂ ਹੁੰਦਾ। ਸੱਪ ਦੇ ਉਹ ਜਿਹੜੇ ਨੇ ਵੈਨਮ ਵਾਲੇ ਗਲੈਂਡ ਹੁੰਦੇ ਨੇ ਔਰ ਉਹਨਾਂ ਚੋਂ ਵੀ ਜ਼ਹਿਰ ਉਦੋਂ ਨਿਕਲਦਾ ਜਦੋਂ ਸੱਪ ਜਿਹੜਾ ਹੈ ਉਹ ਡੰਗ ਮਾਰਦਾ ਹੈ, ਉਦੋਂ ਉਹਨਾਂ ਗਲੈਂਡ ਚੋਂ ਨਿਕਲਦਾ। ਅਦਰਵਾਈਜ਼ ਜੇ ਸੱਪ ਦੀ ਸਾਰੀ ਬਾਡੀ ਜ਼ਹਿਰ ਹੁੰਦੀ ਤੇ ਫਿਰ ਸੱਪ ਖੁਦ ਹੀ ਉਸ ਜ਼ਹਿਰ ਦੇ ਨਾਲ ਸੜ ਜਾਂਦਾ। ਸੋ ਸੱਪ ਨੂੰ ਵੀ ਜ਼ਿਆਦਾ ਬਦਨਾਮ ਕੀਤਾ ਹੋਇਆ ਜ਼ਹਿਰ ਦੇ ਲਈ, ਕਿਉਂਕਿ ਜਿਨ੍ਹਾਂ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ ਹਿੰਦੂਤਵੀ ਨਫ਼ਰਤ ਦਾ ਜ਼ਹਿਰ, ਉਹ ਇਹਨਾਂ ਦੇ ਸਾਰੇ ਵਜੂਦ ਦੇ ਵਿੱਚ, ਇਹਨਾਂ ਦੇ ਖੂਨ ਦੇ ਵਿੱਚ, ਇਹਨਾਂ ਦੇ ਰਗੋ ਰੇਸ਼ੇ ਦੇ ਵਿੱਚ, ਹਰ ਬਾਡੀ ਆਰਗਨ ਟਿਸ਼ੂ ਸੈੱਲ, ਹਰ ਹੇਅਰ ਫੋਲੀਕਲ ਦੇ ਵਿੱਚ, ਹਰ ਪਾਸੇ ਉਹ ਨਫ਼ਰਤ ਦਾ ਜ਼ਹਿਰ ਹੈ। ਇਹਨਾਂ ਦੇ ਲੂੰ ਦੇ ਵਿੱਚ ਇਹਨੂੰ ਕਹਿਣਾ ਹੋਏ, ਔਰ ਉਹ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਹ ਨਫ਼ਰਤ ਦੇ ਵਣਜਾਰੇ, ਇਹ ਜ਼ਹਿਰ ਕਿਵੇਂ ਅੱਜ ਜਦੋਂ ਕਿ ਅਸੀਂ ਇਹਨਾਂ ਦੇ ਕੋਲ ਸਾਰੇ ਹੀ ਰਿਸੋਰਸ ਪੈਸਾ, ਜਿੰਨੀ ਡੋਨੇਸ਼ਨ ਇਸ ਵੇਲੇ ਬੀਜੇਪੀ ਨੂੰ ਮਿਲਦੀ ਹੈ, ਕਿਉਂਕਿ ਧੱਕੇ ਨਾਲ ਹੁਣ ਆਹ ਮੰਦਰ ਬਣਾਉਣ ਦੇ ਲਈ ਪੰਜਾਬ 'ਚੋਂ ਕਿੰਨੇ ਸੌ ਕਰੋੜ ਇਕੱਠਾ ਕਰਕੇ ਲੈ ਗਏ ਜ਼ਬਰਦਸਤੀ। ਜਿਹੜਾ ਨਹੀਂ ਹੁੰਦਾ ਉਹਦੇ ਘਰਾਂ ਦੇ ਬਾਹਰ ਜਾ ਕੇ ਸਲਿੱਪ ਲਾ ਦਿੰਦੇ ਨੇ। ਔਰ ਕਿਵੇਂ ਇਹਨਾਂ ਨੇ ਦੇਸ਼ ਵੇਚਿਆ, ਲੁੱਟਿਆ। ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਲਾਇਆ, ਕਿੰਨੇ ਹੋਰ ਪੈਸੇ ਦੀ ਕੋਈ ਕਮੀ ਨਹੀਂ ਹੈ। ਵਲੰਟੀਅਰਸ, RSS 100 ਸਾਲ ਦੀ ਸਟੈਂਡਿੰਗ, ਲੱਖਾਂ ਉਸ ਕਿਸਮ ਦੇ ਵਿਹਲੜ ਲੋਕ ਖਾਕੀ ਨਿਕਰਾਂ ਪਵਾ ਕੇ ਜਿਨ੍ਹਾਂ ਨੂੰ ਜਿਹੜਾ ਉਹ ਛੱਡਿਆ ਹੋਇਆ ਕਦੋਂ ਦੇ ਉਹ ਨਫ਼ਰਤ ਦਾ ਪ੍ਰਚਾਰ ਕਰ ਰਹੇ ਨੇ। ਔਰ ਸਾਰੇ ਦਾ ਹਾਲਾਂ ਅੱਜ ਹੀ ਕਿਸੇ ਨੇ ਲਾਈਟਰ ਵੇਚ ਕਿਹਾ ਸੀ, ਪਿਛਲੇ ਦਿਨਾਂ 'ਚ ਕਿਸਾਨਾਂ ਨੇ ਮਲੋਟ ਦੇ ਵਿੱਚ ਇੱਕ BJP ਦੇ MLA ਨੂੰ ਫੜ ਕੇ ਨੰਗਾ ਕੀਤਾ ਔਰ ਉਹਨਾਂ ਨੇ ਕਿਹਾ ਜੀ ਕਿ BJP ਨੇ ਝਾੜ ਪਾਈ ਆ ਉਹਨੂੰ, ਕਹਿੰਦੇ ਕਿ ਵੀ ਤੂੰ ਅੰਦਰ ਖਾਕੀ ਚੱਡੀ ਨਹੀਂ ਪਾਈ ਸੀ RSS ਦੀ, ਇਹ ਪਾ ਕੇ ਰੱਖਿਆ ਕਰ। ਸੋ ਮਤਲਬ ਇਹ ਹੈ ਕਿ ਵੀ ਕਿੰਨੇ ਖਾਕੀ ਚੱਡੀ ਵਾਲੇ ਜਿਹੜੇ ਨੇ ਚਾਰ ਚਫੇਰੇ ਮਿਲੀਅਨਸ ਦੇ ਵਿੱਚ ਇਸ ਕਿਸਮ ਦੇ ਨੇ। ਫਿਰ ਇਸ ਨਫ਼ਰਤ ਨੂੰ ਹਰ ਮੁਲਕ ਦੇ 1 ਬਿਲੀਅਨ 350 ਮਿਲੀਅਨ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ 24 ਘੰਟੇ TV, ਅਰਨਾਬ ਗੋਸਵਾਮੀ ਦਾ ਰਿਪਬਲਿਕ TV ਹੋਏ, ਔਰ ਦੂਸਰੇ ਉਹ ਇੱਕ ਫਰੋਡੀਆ ਰਜਤ ਸ਼ਰਮਾ ਜਿਹੜਾ ਕਦੋਂ ਦਾ ਪਲਾਂਟ ਕੀਤਾ ਹੋਇਆ। ਪਿਛਲੇ ਦਿਨਾਂ 'ਚ ਮੈਂ ਪੜ੍ਹ ਰਿਹਾ ਸੀ ਮਿਰਰ ਜਿਹੜੇ ਛਪਦਾ ਸੀ ਬੰਬੇ ਤੋਂ, ਕਿਵੇਂ ਉਹਨਾਂ ਜ਼ਮਾਨਿਆਂ ਤੋਂ 40-40 ਸਾਲ 50-50 ਸਾਲ ਇਹਨਾਂ ਨੂੰ ਪਾਲਿਆ ਹੋਇਆ। ਇਹ ਨਹੀਂ ਹੈ ਕਿ ਰਾਤੋਂ ਰਾਤ ਸਰਕਾਰ 2014 'ਚ ਬਣੀ ਔਰ ਇਸ ਪਾਸੇ ਨੂੰ ਚਲੇ ਗਏ। ਫਿਰ ਇਸ ਜੁਡੀਸ਼ਰੀ, ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿਉਂਕਿ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਜੰਮੂ ਕਸ਼ਮੀਰ ਦੀ ਸਾਬਕਾ ਚੀਫ ਮਿਨਿਸਟਰ ਮਹਿਬੂਬਾ ਮੁਫਤੀ, ਉਹਦੀ ਮਾਂ ਨੂੰ ਵੀ ਜਿਹੜਾ ਪਾਸਪੋਰਟ ਡਿਨਾਈ ਕੀਤਾ ਔਰ ਉਹਨੂੰ ਵੀ ਕੀਤਾ, ਉਹ ਤਾਂ ਪਾਸਪੋਰਟ ਆਫਿਸ ਨੇ ਕੀਤਾ, ਪਰ ਜਦੋਂ ਉਹਨੇ ਹਾਈ ਕੋਰਟ ਦੇ ਵਿੱਚ ਇਸ ਦੇ ਉੱਤੇ ਗੁਹਾਰ ਲਾਈ ਔਰ ਹਾਈ ਕੋਰਟ ਨੇ ਵੀ ਡਿਨਾਈ ਕੀਤਾ ਔਰ ਮੁਫਤੀ ਨੇ ਕਿਹਾ ਕਿ ਵੀ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਭਾਈ ਅਸੀਂ ਇਹ ਆਸ ਕਰਦੇ ਸੀ ਕਿ ਜੁਡੀਸ਼ਰੀ 'ਚੋਂ ਸਾਨੂੰ ਇਨਸਾਫ ਮਿਲੇਗਾ। ਉਹਨੇ ਕਿਹਾ, ਮਹਿਬੂਬਾ ਮੁਫਤੀ ਸੈਡ ਔਨ ਵੈਨਸਡੇ, where does a person go when the judiciary, the only recourse left, wash their hands of matters involving fundamental rights? Under BJP's rule, Indian constitution is being undermined time and again. Only option and recourse left is the judiciary. Once they too decide to wash their hands of matters which involve our fundamental rights, where does one go? Mehbooba wrote on Twitter. ਔਰ ਉਹਦਾ ਕਿ ਹਾਈ ਕੋਰਟ ਨੇ ਵੀ ਨਹੀਂ ਸੁਣਿਆ, ਉਹਨੇ ਕਿਹਾ ਮੈਂ ਕਿੱਧਰ ਜਾਈਏ ਅਸੀਂ। ਔਰ ਇਹੀ ਹਾਲ ਅਸੀਂ ਦੇਖ ਰਹੇ ਹਾਂ ਕਿ ਵੀ ਕਿਵੇਂ ਸੈਟ ਆਫ ਰੂਲਸ ਕੀ ਨੇ। ਤਖਤ ਸ੍ਰੀ ਹਜ਼ੂਰ ਸਾਹਿਬ 'ਚ ਹੋਲਾ ਮਹੱਲਾ ਕੱਢਣ ਨੂੰ ਲੈ ਕੇ ਜਦੋਂ ਸਿੰਘਾਂ ਨੇ ਪ੍ਰੋਟੈਸਟ ਕੀਤਾ, ਜ਼ਾਹਰ ਹੈ ਟੱਕਰ ਹੋਈ। ਇਸ ਵੇਲੇ 700 ਬੰਦਿਆਂ ਦੇ ਖਿਲਾਫ FIR,
ਔਰ 70 ਤੋਂ ਜ਼ਿਆਦਾ ਜਿਹੜੇ ਨੇ ਉਹ ਫੜੇ ਹੋਏ ਨੇ ਔਰ ਮੀਡੀਆ ਤੇ ਕੈਂਪੇਨ ਚੱਲ ਰਿਹਾ ਜੀ ਇਹ ਸਿੱਖਾਂ ਦੇ ਤਲਵਾਰ ਕੈਰੀ ਕਰਨ ਦਾ ਜਿਹੜਾ ਹੱਕ ਕਨਸਟੀਟਿਊਸ਼ਨ ਨੇ ਦਿੱਤਾ ਹੈ ਇਹਦੇ ਤੇ ਪਾਬੰਦੀ ਲਾਓ। ਲੇਕਿਨ ਦੂਸਰੇ ਪਾਸੇ ਅਸੀਂ ਇਹਨਾਂ ਦੇ ਮੀਡੀਆ 'ਚ ਖਬਰ ਦੇਖਦੇ ਹਾਂ ਮੈਨੀ ਡਿਵੋਟਿਜ਼ ਅਰਾਈਵਡ ਫॉर ਕੁੰਭ ਵਿਦਆਊਟ ਕੋਰੋਨਾ ਵਾਇਰਸ ਟੈਸਟ ਰਿਪੋਰਟ ਇੰਸਪੈਕਸ਼ਨ ਰਿਵੀਲਸ। ਹੁਣ 1 ਕਰੋੜ ਹਿੰਦੂ ਉੱਥੇ ਇਕੱਠਾ ਹੋਣਾ ਸ਼ੁਰੂ ਹੋਇਆ ਹੈ ਰੋਜ਼ਾਨਾ ਲੱਖਾਂ 'ਚ ਜਿਹੜੇ ਨੇ ਆ ਰਹੇ ਨੇ ਔਰ ਉਹਨਾਂ ਦੇ ਕੋਲ ਕਿਸੇ ਕੋਲ ਕੋਵਿਡ-19 ਦਾ ਨਹੀਂ ਹੈ, ਉੱਥੇ ਕੋਈ ਪਾਬੰਦੀ ਨਹੀਂ ਹੈ। ਲੇਕਿਨ ਉੱਥੇ ਹੋਲਾ ਮਹੱਲਾ ਰੋਕਣ ਦੇ ਲਈ ਕਿ ਭਾਈ ਸਿੱਖ ਇਕੱਠੇ ਨਾ ਹੋਣ ਉਹਨਾਂ ਕਿਹਾ ਜੀ ਪਾਬੰਦੀ ਹੈ। ਜੇ ਉਹਨਾਂ ਨੇ ਚੈਲੰਜ ਕੀਤਾ ਤਾਂ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਹੋਇਆ। ਔਰ ਨਾਲ ਦੀ ਨਾਲ ਅਸੀਂ ਕਿਉਂਕਿ ਬੰਗਾਲ ਦੀਆਂ ਚੋਣਾਂ ਇਸ ਵੇਲੇ ਬੜੀਆਂ ਕਰੂਸ਼ਲ ਨੇ, ਪ੍ਰਚਾਰ ਵੀ ਚੱਲ ਰਿਹਾ ਕਿਉਂਕਿ 6-7 ਫੇਜ਼ਿਸ ਦੇ ਵਿੱਚ ਚੋਣਾਂ ਨੇ ਔਰ ਇਹਨਾਂ ਦੀ ਆਪਣੀ ਜਿਹੜੀ ਹੈ ਨਿਊਜ਼ ਏਜੰਸੀ ਕਹਿੰਦੀ ਹੈ ਮੋਦੀ ਮੇਕਸ ਹਿੰਦੂਤਵਾ ਪਿਚ ਇਨ ਬੰਗਾਲ ਸਲੈਮਸ TMC ਓਵਰ ਐਂਟੀਪੈਥੀ ਫਾਰ ਚੋਟੀਵਾਲਾਸ। ਹੁਣ ਪਿਛਲੇ ਦਿਨਾਂ 'ਚ ਇਸ ਵੇਲੇ ਹਿੰਦੂਤਵਾ ਦੀ ਵੇਵ ਉੱਥੇ ਇੰਨੀ ਜ਼ੋਰਦਾਰ ਹੈ ਕਿ ਮਮਤਾ ਬੈਨਰਜੀ ਜਿਹਨੇ ਪਹਿਲਾਂ ਤਾਂ ਚੰਡੀ ਦਾ ਪਾਠ ਸੁਣਾਇਆ ਪੂਰਾ ਸੰਸਕ੍ਰਿਤ 'ਚ ਪੜ੍ਹ ਕੇ ਦੱਸਣ ਲਈ ਉਹਨੇ ਇਹ ਵੀ ਐਲਾਨ ਕੀਤਾ ਸੀ ਕਿ ਜੀ ਮੈਂ ਬ੍ਰਾਹਮਣ ਜਿਹੜੀ ਬੰਗਾਲ ਦੀ। ਹੁਣ ਕੱਲ੍ਹ ਉਹਨੇ ਆਪਣੀ ਗੋਤ ਜਿਹੜੀ ਸ਼ਾਂਦਲੀਆ ਗੋਤ ਹੈ ਇਹ ਵੀ ਦੱਸੀ। ਇਹ ਵੀ ਬੰਗਾਲ ਦੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਮੈਂ ਹੁਣ ਸ਼ਾਂਦਲੀਆ ਗੋਤ ਜਿਹੜਾ ਸਭ ਤੋਂ ਵੋਕਲ ਇੱਕ ਗੁੰਡਾ ਮਿਨਿਸਟਰ ਬਣਾਇਆ ਹੋਇਆ ਗਿਰੀਰਾਜ ਸਿੰਘ ਉਹਦੀ ਵੀ ਸ਼ਾਂਦਲੀ ਹੈ। ਔਰ ਲੇਕਿਨ ਜੋ ਹੀ ਉਹਨੇ ਆਪਣੀ ਗੋਤ ਦੱਸੀ ਇਹਨੇ ਗਿਰੀਰਾਜ ਸਿੰਘ ਨੇ ਟਵੀਟ ਕੀਤਾ ਗਿਰੀਰਾਜ ਸੇਜ਼ ਮਮਤਾ ਇਜ਼ ਫਰੋਮ ਰੋਹੰਗੀਆ ਕਲੈਨ ਪ੍ਰਾਊਡ ਆਫ ਇਟ ਫਾਰ ਬੈਟਰ ਦੈਨ ਬੀਇੰਗ ਫਰੋਮ ਚੋਟੀਵਾਲਾ ਰਾਖਸ਼ਸ ਕਲੈਨ। ਕਿਉਂਕਿ ਜਦੋਂ ਇਹਨੇ ਇਹ ਕੀਤਾ ਕਿ ਬਈ ਇਹ ਤਾਂ ਰੋਹੰਗੀਆ ਹੈਗੀ ਆ ਮੁਸਲਮਾਨ ਹੈ ਉਹਨੂੰ ਉਹ ਬੇਗਮ ਮਮਤਾ ਕਹਿ ਕੇ ਐਡਰੈਸ ਕਰਦੇ ਨੇ BJP ਵਾਲੇ। ਹਾਲਾਂਕਿ ਇਹ ਬੀਬੀ ਜਿਹੜੀ ਇੱਕ ਮੈਂਬਰ ਪਾਰਲੀਮੈਂਟ ਹੈ ਉਹ ਕਾਫੀ ਇਹਨਾਂ ਨੂੰ ਚੈਲੰਜ ਕਰਦੀ ਹੈ। ਉਹਨੇ ਇਹ ਕਿਹਾ ਕਿ ਬਈ ਇਹ ਜਿਹੜਾ TMC ਦੀ MP ਹੈ ਮਹੂਆ ਮੋਇਤਰਾ ਉਹਨੇ ਪਿਛਲੇ ਦਿਨਾਂ 'ਚ ਪਾਰਲੀਮੈਂਟ 'ਚ ਵੀ ਬੜੀ ਜ਼ਬਰਦਸਤ ਸਪੀਚ ਕੀਤੀ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਉਹਨੇ ਮਹੂਆ ਮਿਤਰਾ ਸੈਡ ਗਿਰੀਰਾਜ ਸੇਜ਼ ਮਮਤਾ ਇਜ਼ ਫਰੋਮ ਰੋਹੰਗੀਆ ਕਲੈਨ ਪ੍ਰਾਊਡ ਆਫ ਇਟ ਫਾਰ ਬੈਟਰ ਦੈਨ ਬੀਇੰਗ ਫਰੋਮ ਚੋਟੀਵਾਲਾ ਰਾਖਸ਼ਸ ਕਲੈਨ। ਕਿਹਾ ਅਸੀਂ ਬੁੱਧੀਆਂ ਰੱਖੀਆਂ ਪਰ ਤੁਹਾਡਾ ਇਹ ਰਾਖਸ਼ਸ ਕਲੈਨ ਇਹਦੇ ਕੋਲੋਂ ਚੰਗਾ ਅਸੀਂ ਰੋਹੰਗੀਆ ਹੀ ਚੰਗੇ। ਲੇਕਿਨ ਇਹ ਗੱਲ ਦੱਸਦੀ ਹੈ ਹੁਣ ਮੋਦੀ ਵਾਰ-ਵਾਰ ਕਹਿ ਰਿਹਾ ਹੈ ਕਿ ਜੀ ਇਹ ਦੇਖੋ ਮਮਤਾ ਨੂੰ ਜੈ ਸ਼੍ਰੀ ਰਾਮ ਤੋਂ ਪ੍ਰੋਬਲਮ ਹੈ, ਹੁਣ ਸਾਡੇ ਚੋਟੀ ਤੋਂ ਪ੍ਰੋਬਲਮ ਹੈ। ਹਾਲਾਂਕਿ ਉਹਨੇ ਕੁਝ ਨਹੀਂ ਕਿਹਾ ਹੈ, ਖੁਦ ਹੀ ਕਹਿੰਦੇ ਨੇ ਔਰ ਫਿਰ ਉਹਨਾਂ ਦੇ ਗਲ ਮੜਦੇ ਨੇ। ਔਰ ਮੋਦੀ ਇਹ ਕਹਿ ਰਿਹਾ ਕਿ ਬਈ ਜਿਹੜਾ ਮੋਦੀ ਔਨ ਥਰਸਡੇ ਅਟੈਕਡ TMC ਲੀਡਰ ਫॉर ਕਾਲਿੰਗ ਕਿ ਬਈ ਇਹ ਜਿਹੜਾ ਉਹਨੇ ਕਿਹਾ ਜੀ BJP ਵੇਵ ਇਜ਼ ਬਲੋਇੰਗ ਅਕ੍ਰੋਸ ਬੰਗਾਲ ਅਸੀਂ ਇੰਨੀਆਂ ਸੀਟਾਂ ਲੈ ਜਾਵਾਂਗੇ। ਅਰਲੀਅਰ ਮਮਤਾ ਦੀਦੀ ਹੈਡ ਇਸ਼ੂਜ਼ ਵਿਦ ਚੈਂਟਸ ਆਫ ਜੈ ਸ਼੍ਰੀ ਰਾਮ ਓਵਰ ਇਮਰਸ਼ਨ ਆਫ ਦੁਰਗਾ ਆਈਡਲਸ। ਐਵੇਂ ਕਹਾਣੀਆਂ ਬਣਾ ਕੇ ਨਾਓ TMC ਹੈਜ਼ ਪ੍ਰੋਬਲਮਸ ਵਿਦ ਪੀਪਲ ਵੀਅਰਿੰਗ ਸੈਫਰਨ ਸਪੋਰਟਿੰਗ ਤਿਲਕ ਐਂਡ ਚੋਟੀ ਦੇ ਆਰ ਕਾਲਿੰਗ ਦੈਮ ਰਾਖਸ਼ਾ। ਹੁਣ ਕਹਿ ਖੁਦ ਰਹੇ ਨੇ ਕਹਿੰਦੇ ਜੀ ਦੇਖੋ ਇਹ ਸਾਨੂੰ ਹੀ ਰਾਖਸ਼ਸ ਕਹਿ ਰਹੇ ਨੇ, ਅਸੀਂ ਬੋਧੀ ਰੱਖੀ ਹੈ, ਅਸੀਂ ਧੋਤੀ ਬੰਨੀ ਹੈ, ਅਸੀਂ ਤਿਲਕ ਲਾਇਆ। ਸੋ ਇਹ ਸਾਰਾ ਹੀ ਪਾਠ ਜਿਹੜਾ ਹੈ ਉੱਥੇ ਪੂਰੀ ਨਫ਼ਰਤ ਫੈਲਾਈ ਜਾ ਰਹੀ ਹੈ। ਹੁਣ ਐਨ ਚੋਣਾਂ ਦੇ ਵੇਲੇ ਉਹ ਬੰਗਲਾਦੇਸ਼ ਗਿਆ, ਉੱਥੇ ਇੱਕ ਹਿੰਦੂਆਂ ਦਾ ਗਰੁੱਪ ਹੈ ਮਟੂਆ ਵੈਸਟ ਬੰਗਾਲ 'ਚ ਵੀ ਉਹਨਾਂ ਦੀ ਕਾਫੀ ਪਾਪੂਲੇਸ਼ਨ ਹੈ ਤੇ ਉਹਨਾਂ ਦੇ ਮੰਦਿਰ 'ਚ ਚੇਚਾ ਗਿਆ ਔਰ ਉਸ ਸਾਰਿਆਂ ਨੂੰ ਫਿਰ ਜਦੋਂ ਹੁਣ ਇਹ ਮਮਤਾ ਕਹਿ ਰਹੀ ਹੈ ਵੀ ਇਹ BJP ਨੇ ਗੁੰਡੇ ਲਿਆਂਦੇ ਨੇ UP ਔਰ ਬਿਹਾਰ ਤੋਂ ਇੱਥੇ ਗੜਬੜ ਕਰਾਉਣ ਲਈ। ਔਰ ਉੱਥੇ ਮੋਦੀ ਕਹਿ ਰਿਹਾ ਕਿ ਵੀ ਯੂ ਹੈਵ ਟੇਕਨ ਓਥ ਆਫ ਦਾ ਕਨਸਟੀਟਿਊਸ਼ਨ which doesn't permit you to speak against other states or people of other states। ਔਰ ਉਹਨੇ ਕਿਹਾ ਜੀ ਇਹ BJP UP ਔਰ ਬਿਹਾਰ ਦੇ ਲੋਕਾਂ ਨੂੰ ਗੂਨ ਕਹਿ ਦਿੱਤਾ ਹੈ ਔਰ ਜੇ ਕੋਈ ਹੋਰ ਐਕਸ਼ਨ ਹੋਇਆ ਔਰ ਮਮਤਾ ਨੇ ਉੱਥੇ ਕਿਹਾ ਕਿ ਵੀ ਨਹੀਂ ਇਹ ਇਵੇਂ ਨਾ ਕਰੋ, ਉਹਨੂੰ ਵੀ ਉਹਨਾਂ ਨੇ ਕਿਹਾ ਜੀ ਨਾਟ ਕੂਲ ਬਟ ਸ਼ੂਲ ਕਿ ਸ਼ੂਲ ਕੰਡੇ ਨੂੰ ਕਹਿੰਦੇ ਨੇ, ਕੰਡਾ ਬਣ ਗਈ ਹੈ TMC। ਹੁਣ ਇਸ ਜਿਹੜੀ ਹਿੰਦੂਤਵਾ ਦੀ ਪਿੱਚ ਨਫ਼ਰਤ ਦੀ ਔਰ ਅਮਿਤ ਸ਼ਾਹ ਇਹ ਕੰਮ ਅਸਾਮ 'ਚ ਕਰਨ ਲੱਗਾ ਹੋਇਆ। ਉੱਥੇ ਇੱਕ ਅਜਮਲ ਨੇ ਪੋਪੂਲਰ ਉਹਨਾਂ ਨੂੰ ਪਾਕਿਸਤਾਨੀ ਤੇ ਇਹ ਉਹ ਕਹਿ ਕੇ ਕੀਤਾ ਜਾ ਰਿਹਾ। ਪਰ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜੰਮੂ ਕਸ਼ਮੀਰ ਜਿੱਥੇ ਮਹਿਬੂਬਾ ਨੇ ਕਿਹਾ ਕਿ ਭਾਈ ਜੇ ਜੁਡੀਸ਼ਰੀ ਵੀ ਨਹੀਂ ਕਿੱਥੇ ਜਾਈਏ ਸਾਡੇ ਲਈ ਕੋਈ ਥਾਂ ਨਹੀਂ ਹੈ, ਪਰ ਕਿਵੇਂ ਜੰਮੂ ਕਸ਼ਮੀਰ ਦਾ ਪੂਰੀ ਤਰ੍ਹਾਂ ਹਿੰਦੂਕਰਨ ਕੀਤਾ ਜਾ ਰਿਹਾ। ਜਦੋਂ ਅਸੀਂ ਕਹਿ ਰਹੇ ਹਾਂ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੇਰਲਾ ਦੇ ਵਿੱਚ ਵੀ ਚੋਣਾਂ ਹੋ ਰਹੀਆਂ ਨੇ, ਉੱਥੇ ਵੀ ਜਾ ਕੇ ਹਿੰਦੂ ਕਾਰਡ ਜ਼ਾਤ ਪਾਤ ਦਾ ਕਾਰਡ ਖੇਲ ਰਹੇ ਨੇ, ਤਮਿਲਨਾਡੂ 'ਚ ਵੀ ਖੇਲ ਰਹੇ ਨੇ। ਪਰ ਜੰਮੂ ਕਸ਼ਮੀਰ 'ਚ ਕਿਵੇਂ ਇਹੀ ਨਹੀਂ 33 ਡਰਟੀ ਡੀਜ਼ ਕਿ ਡੈਮੋਗ੍ਰਾਫਿਕ ਬਦਲ ਰਹੇ ਨੇ, ਡੋਮਿਸਾਈਲ ਦੇ ਰਹੇ ਨੇ ਔਰ ਰੀਡਿਸਟ੍ਰਿਕਟਿੰਗ ਕਰ ਰਹੇ ਨੇ। ਅੱਜ ਇਹ ਖਬਰ ਹੈ
TTD gets 62 acres for temple in Jammu and Kashmir. ਇਹ ਤ੍ਰਿਮਾਲਾ ਤ੍ਰਿਪਤੀ ਦੇਵਸਥਾਨ, ਇਹ ਤ੍ਰਿਪਤੀ ਦਾ ਮੰਦਿਰ ਜਿੱਥੇ ਬਹੁਤ ਇਨਕਮ ਸੋਨਾ ਟਨਾਂ ਦੇ ਟਨ ਇਕੱਠਾ ਕੀਤਾ ਹੋਇਆ ਹੈ, ਉਹਨਾਂ ਨੂੰ ਇਹ ਭਾਰਤ ਦਾ ਸਭ ਤੋਂ ਅਮੀਰ ਟਰਸਟ ਹੈ ਔਰ ਇਹ ਤ੍ਰਿਮਾਲਾ ਵੈਂਕਟੇਸ਼ਵਰ ਟੈਂਪਲ ਹੈ ਆਂਧਰਾ ਪ੍ਰਦੇਸ਼, ਉਹਨੂੰ ਮੈਨੇਜ ਕਰਦੇ ਨੇ, ਵਿਲ ਬਿਲਡ ਇਟਸ ਫਸਟ ਐਵਰ ਟੈਂਪਲ ਇਨ ਜੰਮੂ ਐਂਡ ਕਸ਼ਮੀਰ। ਹੁਣ ਇਹ ਉੱਥੋਂ ਜੰਮੂ ਕਸ਼ਮੀਰ ਦਾ ਜੰਮੂ ਐਂਡ ਕਸ਼ਮੀਰ ਐਡਮਿਨਿਸਟ੍ਰੇਸ਼ਨ ਹੈਜ਼ ਅਪਰੂਵਡ the transfer of 62 acre and 17 marlas to TTD to build a temple and its allied। ਹੁਣ ਇਹ ਸਰਕਾਰੀ ਲੈਵਲ ਤੇ 62 ਏਕੜ ਜ਼ਮੀਨ ਜੰਮੂ ਕਸ਼ਮੀਰ 'ਚ ਤ੍ਰਿਮਾਲਾ ਤ੍ਰਿਪਤੀ ਦੇਵਸਥਾਨਨ TTD ਨੂੰ ਉਹਨਾਂ ਨੇ ਅਲਾਟ ਕਰ ਦਿੱਤੀ ਹੈ ਔਰ ਜੰਮੂ ਕਸ਼ਮੀਰ ਦਾ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਪਰੂਵਡ ਦਾ ਟ੍ਰਾਂਸਫਰ ਆਫ ਲੈਂਡ ਫॉर ਪੀਰੀਅਡ ਆਫ 40 years ਡਿਊਰਿੰਗ ਏ ਮੀਟਿੰਗ ਆਫ J&K ਐਡਮਿਨਿਸਟ੍ਰੇਸ਼ਨ। 40 ਸਾਲ ਮੁੜ ਕੇ ਕਹਿੰਦੇ ਮੰਦਰ ਤੁਸੀਂ ਜਿਹੜਾ ਹੈ 62 ਏਕੜ 'ਚ ਬਣਾਉਣਾ ਹੈ। ਫਿਰ ਉਹ ਨਾਲ ਦੀ ਨਾਲ ਉਹਨਾਂ ਨੇ ਕਿਹਾ, ਗਵਰਨਮੈਂਟ ਸਪੋਕਸਮੈਨ ਨੇ ਕਿਹਾ ਕਿ ਉਹਦੇ ਨਾਲ ਬਾਕੀ ਇਨਫਰਾਸਟ੍ਰਕਚਰ ਹੋਣਗੇ, ਇਹ ਐਮਿਨਿਟੀਜ਼ ਕੰਪਲੈਕਸ ਹੋਏਗਾ, ਵੇਦ ਪਾਠਸ਼ਾਲਾ ਹੋਏਗੀ, ਸਪਿਰਿਚੁਅਲ ਮੈਡੀਟੇਸ਼ਨ ਸੈਂਟਰ ਹੋਏਗਾ, ਰੈਜੀਟੇਸ਼ਨਲ ਕੁਆਰਟਰਸ ਔਰ ਪਾਰਕਿੰਗ ਹੋਏਗੀ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਕਿ ਵੀ ਇਹ ਇੰਨਾ ਵੱਡਾ ਅਸੀਂ ਬਣਾਵਾਂਗੇ ਕਿ ਪਿਲਗ੍ਰਿਮਸ ਐਂਡ ਟੂਰਿਸਟ ਦੇ ਲਈ ਇਨ ਐਡੀਸ਼ਨ ਟੂ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਐਂਡ ਅਮਰਨਾਥ ਸ਼ਰਾਈਨ it will enable tourists to come and stay longer in Jammu city and will also contribute to economic growth of the region। ਕਿ ਵੀ ਅਮਰਨਾਥ ਵੀ ਇਵੇਂ ਹੀ ਖੜਾ ਕੀਤਾ ਉਹਨਾਂ ਨੇ ਕਸ਼ਮੀਰ 'ਚ ਜਾ ਕੇ। ਵੈਸ਼ਨੋ ਦੇਵੀ ਤਾਂ ਵੈਸੇ ਹੀ ਮਾਈਥੋਲੋਜੀਕਲ ਦੇਵੀ ਬਣਾਈ ਹੋਈ ਹੈ। ਹੁਣ ਇਹ TTD ਨੂੰ 62 ਏਕੜ ਦੇ ਕੇ ਉੱਥੇ ਯਾਨੀ ਉਹਨਾਂ ਨੇ ਫੈਸਲਾ ਕਰ ਲਿਆ। ਔਰ ਜਦੋਂ ਇਹ ਖਬਰਾਂ ਆ ਰਹੀਆਂ ਨੇ, ਬੇਸ਼ੱਕ ਹੁਣ ਪਾਕਿਸਤਾਨ ਨੇ ਇਹ ਡਿਸੀਜਨ ਰਿਵਰਸ ਕੀਤਾ ਇੰਡੀਆ ਨਾਲ ਜਿਹੜਾ ਇੰਪੋਰਟ ਕਰਨ ਦਾ, ਪਰ ਤੁਸੀਂ ਅੰਦਾਜ਼ਾ ਲਾਓ ਵੀ ਇਹ ਫਿਰ ਗੱਲ ਬਾਰ-ਬਾਰ ਇਸ ਅਖਾਣ ਨੂੰ ਵੀ ਅਸੀਂ ਵੈਸੇ ਰਗੜ ਦਿੱਤਾ ਵਰਤ ਕੇ, ਪਰ ਇਸ ਤੋਂ ਬਿਹਤਰ ਕੋਈ ਹੈ ਨਹੀਂ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਉਹ ਨੱਕ ਵੱਢ ਰਹੇ ਨੇ। ਤੁਹਾਡੀ ਹੋਂਦ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਿੰਦੂਤਵਾ ਇਹੀ ਫੈਲਿਆ ਹੋਇਆ ਔਰ ਜ਼ਹਿਰ ਹੈ, ਔਰ ਤੁਸੀਂ ਦੂਜੇ ਪਾਸੇ ਅਮਨ ਔਰ ਪਿੱਛੇ ਨੂੰ ਦੱਬੋ ਔਰ ਲੋ ਹੈਂਗਿੰਗ ਫਰੂਟ ਤੋੜ ਲਈਏ, ਫਿਰ TC ਦੇ ਬੇਰ ਤੋੜਾਂਗੇ। ਇਹ ਠੀਕ ਨਹੀਂ ਹੈ ਲਾਈਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।